ਕਹਾਣੀ ਦਾ ਸਰਨਾਮਾ ਕਾਲ ਸਕਾਲ। ਲਿਖਾਰੀ ਦਾ ਨਾਂ ਕਰਾਮਤ ਮੁਗਲ। ਕਾਲਜ ਪੜ੍ਹਦਿਆਂ ਹੋਇਆਂ ਕਿਤਾਬਾਂ ਪੜ੍ਹਨ ਦੀ ਲੱਤ ਉਹਨੂੰ ਲੱਗ ਗਈ ਹੋਈ ਸੀ। ਉਹਨਾਂ ਹੀ ਦਿਨਾਂ ਵਿੱਚ ਇੱਕ ਦਿਨ ਜਦੋਂ ਬੱਦਲ ਛਾਏ ਹੋਏ ਸਨ, ਉਹਦੇ ਗੂੜ੍ਹੇ ਮਿੱਤਰ ਨੇ ਅਨਾਰਕਲੀ ਦੇ ਕੋਲ ਲੱਗਦੇ ਫੁੱਟਪਾਥ ਉੱਤੇ ਪੁਰਾਣੀਆਂ ਕਿਤਾਬਾਂ ਨਾਲ ਸਜਦੇ ਬਾਜ਼ਾਰ ਬਾਰੇ ਦੱਸਿਆ। ਇਹ ਕਿਤਾਬਾਂ ਸਸਤੀਆਂ ਵੀ ਹੁੰਦੀਆਂ, ਅਨਮੋਲ ਵੀ, ਜਿਸ ਕਰਕੇ ਉੱਥੇ ਹਰ ਐਤਵਾਰ ਨੂੰ ਪੜ੍ਹਨਾ ਇੱਕ ਆਦਤ ਜਿਹੀ ਬਣ ਗਈ। ਉਸ ਨੂੰ ਲੱਗਦਾ ਉਹ ਜਿਸ ਐਤਵਾਰ ਉੱਥੇ ਨਾ ਜਾਏ ਤਾਂ ਉਹਨੂੰ ਇੰਝ ਲੱਗਦਾ ਏ ਜਿਵੇਂ ਕੁਝ ਅਧੂਰਾਪਨ ਜਿਹਾ ਏ, ਜਿਸ ਨੂੰ ਪੂਰਨਾ ਬਹੁਤ ਜ਼ਰੂਰੀ ਏ। ਉਸ ਐਤਵਾਰ ਵੀ ਉਹ ਪੁਰਾਣੀਆਂ ਕਿਤਾਬਾਂ ਵਿੱਚ ਆਪਣੀ ਪਸੰਦ ਦੀ ਕਿਤਾਬ ਦੀ ਭਾਲ ਵਿੱਚ ਹੀ ਖੁੱਭੀ ਹੋਈ ਸੀ ਕਿ ਇੱਕ ਵਿਲਾਇਤੀ ਪਰਫਿਊਮ ਦੀ ਖੁਸ਼ਬੂ ਨੇ ਉਸ ਨੂੰ ਸਿਰ ਉਠਾ ਕੇ ਆਪਣੇ ਸੱਜੇ ਪਾਸੇ ਵੱਲ ਵਿਖਾਇਆ, ਜਿਸ ਪਾਸਿਓਂ ਉਸ ਨੂੰ ਖੁਸ਼ਬੂ ਆਉਂਦੀ ਮਹਿਸੂਸ ਹੋਈ। ਇੱਕ ਵਿਲਾਇਤੀ ਜੋੜਾ ਤੇ ਨਾਲ ਇੱਕ ਨਿੱਕੀ ਜਿਹੀ ਬਾਲੜੀ ਕਿਤਾਬਾਂ ਵੇਖ ਰਹੇ ਸਨ। ਸਵਾਨੀ ਨੇ ਲਾਲ ਸੂਹੀ ਸਕਰਟ ਪਾਈ ਹੋਈ, ਬੂਟ ਬੜੇ ਬਰੀਕ ਚੁੰਝ ਵਾਲੇ ਸਨ, ਜਦ ਕਿ ਉਹਦੇ ਨਾਲ ਖਲੋਤੇ ਬੰਦੇ ਨੂੰ, ਜੋ ਉਸ ਦਾ ਘਰ ਵਾਲਾ ਹੀ ਜਾਪਦਾ ਸੀ, ਉਹਨੇ ਟਰੈਕ ਸੂਟ ਪਾਇਆ ਹੋਇਆ। ਉਹਨਾਂ ਦੋਨਾਂ ਨਾਲ ਬਾਲੜੀ, ਜੋ 8-10 ਵਰ੍ਹਿਆਂ ਦੀ ਹੋਣੀ ਏ, ਉਹਨੂੰ ਉਸ ਵੇਖਿਆ ਤਾਂ ਵੇਖਦੀ ਹੀ ਰਹਿ ਗਈ, ਹੂ ਬਹੂ ਉਸ ਗੁੱਡੀ ਵਾਂਗ ਜਿਸ ਨਾਲ ਉਹ ਖੇਡਣਾ ਚਾਹੁੰਦੀ ਰਹੀ ਏ। ਪਰ ਘਰ ਵਾਲੇ ਉਸ ਨੂੰ ਗੁੱਡੀਆਂ ਲੈ ਕੇ ਨਹੀਂ ਦਿੰਦੇ ਸਨ। ਉਹ ਜਦ ਵੀ ਇਹ ਗੁੱਡੀਆਂ ਕਿਸੇ ਕੋਲ ਵੇਖਦੀ ਤਾਂ ਉਸ ਦਾ ਬੜਾ ਦਿਲ ਕਰਦਾ ਕਿ ਉਸ ਕੋਲ ਵੀ ਗੁੱਡੀਆਂ ਹੋਣ, ਉਹ ਵੀ ਗੁੱਡੀਆਂ ਨਾਲ ਖੇਡੇ। ਉਹ ਜਦ ਵੀ ਆਪਣੀ ਮਾਂ ਨਾਲ ਬਾਜ਼ਾਰ ਜਾਂਦੀ ਤਾਂ ਗੁੱਡੀਆਂ ਵਾਲੀਆਂ ਦੁਕਾਨਾਂ ਅੰਦਰ ਸ਼ੀਸ਼ੇ ਦੀਆਂ ਅਲਮਾਰੀਆਂ ਅੰਦਰ ਸਜੀਆਂ ਗੁੱਡੀਆਂ ਨਾਲ ਆਪਣੀਆਂ ਅੱਖਾਂ ਨਿਹਾਰਦੀ ਰਹਿੰਦੀ। ਉਸ ਦੀ ਮਾਂ ਵੀ ਕਦੀ ਉਸ ਦੇ ਅੰਦਰ ਨੂੰ ਨਹੀਂ ਸੀ ਜਾਣ ਸਕੀ। ਸ਼ੀਸ਼ੇ ਅੰਦਰ ਸਜੀਆਂ ਗੁੱਡੀਆਂ ਜਿੰਨੀਆਂ ਸੋਹਣੀਆਂ ਹੋ ਸਕਦੀਆਂ ਸਨ, ਉਸ ਵਰਗੀ ਹੀ ਉਹ ਵਿਲਾਇਤੀ ਬਾਲੜੀ ਲੱਗੀ। ਇਸੇ ਲਈ ਉਹ ਜਨੂੰਨ ਜਿਹੇ ਨਾਲ ਉੱਠੀ ਤੇ ਕਿਤਾਬਾਂ ਦੀ ਭਾਲ ਨੂੰ ਜਿਵੇਂ ਇੱਕ ਲਮਹੇ ਲਈ ਵਸਾਰ ਗਈ ਹੋਵੇ। ਉਸ ਨੇ ਉੱਠਦਿਆਂ ਹੀ ਉਸ ਵਿਲਾਇਤੀ ਬਾਲੜੀ ਵੱਲ ਆਪਣਾ ਹੱਥ ਵਧਾ ਦਿੱਤਾ, ਜਿਵੇਂ ਉਸ ਨਾਲ ਹੱਥ ਹੀ ਨਾ ਮਿਲਾਣਾ ਚਾਹੇ, ਸਗੋਂ ਇਹ ਵੀ ਵੇਖਣਾ ਚਾਹ ਰਹੀ ਹੋਵੇ ਕਿ ਸੱਚੀ ਮੁੱਚੀ ਦੀ ਵਿਲਾਇਤੀ ਬਾਲੜੀ ਏ ਜਾਂ ਕਿਸੇ ਗੁੱਡੀ ਨੂੰ ਉਹ ਜੋੜਾ ਆਪਣੇ ਨਾਲ ਲਈ ਫਿਰਦਾ ਏ। ਉਹ ਗੁੱਡੀਆਂ ਵਰਗੀ ਬਾਲੜੀ ਅੱਜ ਉਸ ਨੂੰ ਯਾਦ ਆਉਣ ਲੱਗੀ, ਕਿਉਂ ਜੇ ਅੱਜ ਉਸੇ ਤਰ੍ਹਾਂ ਦੀ ਹੀ ਐਤਵਾਰ ਸੀ, ਗੂੜ੍ਹੇ ਬੱਦਲਾਂ ਨਾਲ ਭਰੀ ਹੋਈ। ਉਹ ਅੱਜ ਵੀ ਉਸੇ ਗੁੱਡੀ ਨੂੰ ਭਾਲਣ ਲੱਗ ਜਾਂਦੀ ਏ, ਪਰ ਆਲ ਦੁਆਲ ਉਂਝ ਦਾ ਉੱਕਾ ਹੀ ਨਹੀਂ। ਉਹ ਪਤਾ ਨਹੀਂ ਕਿੱਥੇ ਅਪੜੇ ਹੋਣੇ ਨੇ। ਉਹ ਸੋਚਾਂ ਵਿੱਚ ਸਰਕਾਰ ਵੱਲੋਂ ਚਲਦੀ ਸਸਤੇ ਕਿਰਾਏ ਵਾਲੀ ਬੱਸ ਵਿੱਚ ਬੈਠੀ ਉਸ ਖੁਸ਼ਬੂ ਨੂੰ ਅੱਖਾਂ ਬੰਦ ਕਰਕੇ ਮਹਿਸੂਸ ਕਰਨ ਦਾ ਚਾਰਾ ਕਰਦੀ ਏ। ਘਰ ਅਪੜਦਿਆਂ ਹੀ ਪੂਰੇ ਸ਼ਹਿਰ ਵਿੱਚ ਕਾਰਬੰਦੀ ਦਾ ਸਰਕਾਰੀ ਐਲਾਨ ਹੋ ਗਿਆ। ਉਸ ਨੇ ਟੀਵੀ 'ਤੇ ਜਿਵੇਂ ਇਹ ਖਬਰ ਸੁਣੀ ਤਾਂ ਅੰਦਰ ਮੱਟੀ ਵਿੱਚ ਜਾ ਵੇਖਿਆ। ਸੇਰ ਕੁ ਆਟਾ ਸੀ ਤੇ ਚਾਵਲ ਇੰਨੇ ਕੁ ਸਨ, ਉਸ ਲਈ ਸਿਰਫ ਇੱਕ ਵਾਰ ਹੀ ਬਣ ਸਕਦੇ ਸਨ। ਸਿਰਫ ਇੱਕ ਗਲਾਸ ਚਾਵਲ ਪਏ ਸਨ, ਜਿਨ੍ਹਾਂ ਨਾਲ ਉਹ ਇੱਕ ਦਿਹਾੜ ਕੱਢ ਸਕਦੀ ਏ। ਜੇ ਉਹ ਬੱਚਤ ਕਰੇ, ਦੁਪਹਿਰਾਂ ਨੂੰ ਉੱਠ ਕੇ ਪਕਾਵੇ ਤੇ ਰਾਤ ਨੂੰ ਵੀ ਖਾ ਲਵੇ। ਸਵੇਰ ਦਾ ਨਾਸ਼ਤਾ ਨਾ ਕਰੇਗੀ। ਉਸ ਨੇ ਜਿੰਨਾ ਹੀ ਖਾਣ ਪੀਣ ਦਾ ਸਮਾਨ ਸੀ, ਉਸ ਨੂੰ ਬਹੁਤੀ ਤੋਂ ਬਹੁਤੀ ਦੇਰ ਨਾਲ ਸਾਂਭ ਕੇ ਵਰਤਣ ਦਾ ਸੋਚਣਾ ਸ਼ੁਰੂ ਕਰ ਦਿੱਤਾ, ਕਿਉਂ ਜੇ ਜਿਸ ਅਖਬਾਰ ਵਿੱਚ ਉਹ ਟੈਲੀਫੋਨ ਆਪਰੇਟਰ ਵਜੋਂ ਕੰਮ ਕਰ ਰਹੀ ਸੀ, ਉਸ ਦੀ ਸਰਕਾਰੀ ਇਸ਼ਤਿਹਾਰ ਪਿਛਲੇ 8 ਮਹੀਨਿਆਂ ਤੋਂ ਬੰਦ ਹੋਏ ਪਏ ਸਨ। ਉਹਨੂੰ ਤਨਖਾਹ ਨਾ ਦਿੱਤੀ ਗਈ। ਉਸ ਦੇ ਨਾਲ ਕੰਮ ਕਰਦੇ ਹੋਰ ਮੁਲਾਜ਼ਮਾਂ ਨੇ ਵੀ ਵਹਾਲਾ ਕਰਦਿਆਂ ਹੋਇਆਂ ਮੁਲਾਜ਼ਮਤ ਹੀ ਛੱਡ ਦਿੱਤੀ ਤੇ 1 ਮਹੀਨਾ ਹੋ ਗਿਆ ਜਿਸ ਨੂੰ ਦਰ ਤੇ ਭਟਕਦਿਆਂ ਕੋਈ ਮੁਲਾਜ਼ਮਤ ਉਸ ਨੂੰ ਨਹੀਂ ਮਿਲ ਸਕੀ ਤੇ ਇਸੇ ਦੌਰਾਨ ਕਾਰਬੰਦੀ ਦਾ ਸਰਕਾਰੀ ਐਲਾਨ। ਘਰ ਆਉਂਦਿਆਂ ਉਸ ਨੇ
ਟੁੱਟੀ ਸਕਰੀਨ ਵਾਲੇ ਆਪਣੇ ਮੋਬਾਈਲ ਨੂੰ ਚਾਰਜਿੰਗ 'ਤੇ ਲਾ ਛੱਡਿਆ। ਇਹ ਮੋਬਾਈਲ ਉਸ ਦੇ ਨਿੱਕੇ ਭਰਾ ਉਹਨੂੰ ਉਸ ਵੇਲੇ ਲੈ ਕੇ ਦਿੱਤਾ ਸੀ ਜਦੋਂ ਉਹਨੇ ਪੜ੍ਹਨ ਲਈ ਦੂਜੇ ਸ਼ਹਿਰ ਡੇਰੇ ਲਾਏ ਸਨ। ਉਸ ਨੂੰ ਦੂਜੇ ਸ਼ਹਿਰ ਵਿੱਚ ਹੀ ਮਹੀਨਾ ਮੁੱਕਣ ਤੋਂ ਪਹਿਲਾਂ ਹੀ ਬੰਬ ਧਮਾਕੇ ਵਿੱਚ ਪੂਰਾ ਖਾਨਦਾਨ ਮੁੱਕ ਜਾਣ ਦਾ ਪਤਾ ਚੱਲਿਆ ਤਾਂ ਉਹ ਬੇਆਸਰਾ ਹੋ ਗਈ। ਕਈ ਥਾਵਾਂ 'ਤੇ ਨਿੱਕੀਆਂ ਨਿੱਕੀਆਂ ਨੌਕਰੀਆਂ ਨਾਲ ਉਸ ਨੇ ਆਪਣੇ ਜੀਵਨ ਨੂੰ ਰੇੜਿਆ। ਅੱਜ ਵੀ ਉਸ ਨੂੰ ਮੋਬਾਈਲ ਫੜਦਿਆਂ ਆਪਣਾ ਨਿੱਕਾ ਭਰਾ ਚੇਤੇ ਵਿੱਚ ਆ ਗਿਆ ਤੇ ਉਸ ਨੇ ਯਾਦਾਂ ਨੂੰ ਮੁਕਾਉਣ ਦਾ ਯਤਨ ਕਰਦਿਆਂ ਹੋਇਆਂ ਮਿੱਤਰਾਂ ਦੇ ਕੱਲੇ ਸੁਨੇਹੇ ਪੜ੍ਹਨਾ ਤੇ ਕੁਝ ਸੁਣਨਾ ਸ਼ੁਰੂ ਕੀਤੇ। ਅੱਜ ਉਸ ਨੂੰ WhatsApp 'ਤੇ ਕੱਲੀ ਗਈ ਇੱਕ ਵੀਡੀਓ ਵੇਖਣ ਨੂੰ ਮਿਲੀ ਤਾਂ ਉਹਦੇ ਵਿੱਚ ਚਾਈਨਾ ਦੇ ਵਾਸੀਆਂ ਦੀ ਜਾਨਵਰਾਂ ਨੂੰ ਖਾਣ ਦੀ ਵੀਡੀਓ ਸੀ। ਖੋਲ੍ਹਦੇ ਹੋਏ ਪਾਣੀ ਵਿੱਚ ਜਿੰਦੇ ਜਾਗਦੇ ਜਾਨਵਰਾਂ ਨੂੰ ਸੁੱਟਿਆ ਜਾ ਰਿਹਾ ਸੀ। ਉਹ ਚੂੰ-ਚੂੰ ਕਰਦੇ ਬਾਹਰ ਨਿਕਲਦੇ ਤਾਂ ਬਾਹਰ ਖਲੋਤਾ ਬੰਦਾ ਉਸ ਨੂੰ ਲੱਕੜ ਦੇ ਮੋਟੇ ਸਾਰੇ ਡੰਡੇ ਨਾਲ ਇੰਨਾ ਜ਼ੋਰ ਕੇ ਮਾਰਦਾ ਕਿ ਉਹ ਅੰਦਰ ਹੀ ਅੰਦਰ ਰਹਿ ਜਾਂਦਾ। ਇੱਕ ਅਤੀ ਸੁੰਦਰ ਸਵਾਨੀ ਆਪਣੇ ਗੁਲਾਬੀ ਹੋਂਠਾਂ ਨਾਲ ਜਿੰਦਿਆਂ ਚੂਹਿਆਂ ਨੂੰ ਮੂੰਹ ਵਿੱਚ ਪਾਉਂਦੀ ਏ। ਉੱਤੋਂ ਬੀਅਰ ਦਾ ਗਲਾਸ ਭਰਿਆ। ਇੱਕ ਬੀਅਰ ਦੇ ਗਲਾਸ ਵਿੱਚ ਕੰਨ ਖਜੂਰਾ ਪਾਉਂਦਾ ਹੋਰ ਬੰਦਾ। ਓਹੋ, ਉਸ ਕੋਲੋਂ ਕਦੇ ਇਹ ਨਹੀਂ ਵੇਖਿਆ ਜਾਣਾ ਏ। ਉਹ ਤਾਂ ਕਦੇ ਇਸ ਨੂੰ ਆਪਣੇ ਕਮਰੇ ਵਿੱਚ ਵੀ ਨਹੀਂ ਬਰਦਾਸ਼ਤ ਕਰਦੀ। ਜੇ ਦੁਨੀਆ ਵਿੱਚ ਕਿਸੇ ਅਜਿਹੇ ਜਾਨਵਰ ਬਾਰੇ ਦੱਸਣਾ ਪਵੇ ਜਿਹਦੇ ਕੋਲੋਂ ਉਹ ਸਭ ਤੋਂ ਵੱਧ ਡਰਦੀ ਏ ਤਾਂ ਉਹ ਯਕਦਮ ਕੰਨ ਖਜੂਰੇ ਦਾ ਨਾਂ ਲੈ ਦੇਵੇਗੀ। ਬਾਲਪਨ ਵਿੱਚ ਤਾਂ ਇਸ ਕੰਨ ਖਜੂਰੇ ਨੂੰ ਵੇਖ ਕੇ ਉਹ ਇੱਕ ਦਿਨ ਲੈਟਰਿਨ ਵਿੱਚੋਂ ਬਾਹਰ ਨੱਸ ਆਈ ਸੀ। ਜਾਨਵਰ ਕਿਵੇਂ ਖਾਣਗੇ? ਪੰਛੀਆਂ ਨੂੰ ਦਾਣਾ ਕੌਣ ਪਾਏਗਾ? ਉਹ ਆਪਣੇ ਇੱਕ ਮਿੱਤਰ ਨਾਲ ਆਪਣੇ ਅੰਦਰ ਨੂੰ ਸ਼ੇਅਰ ਕਰਦੀ ਏ। ਅਗਲੇ ਹੀ ਪਲ ਆਪਣੇ ਕਹਾਣੀਕਾਰ ਮਿੱਤਰ ਨੂੰ ਮਿਸ ਕਾਲ ਕਰਦੀ ਜੋ ਉਸ ਨੂੰ ਫਟ ਮੋੜਵੀਂ ਕਾਲ ਕਰ ਦਿੰਦਾ ਏ। ਰਸਮੀ ਸਲਾਮ ਦੁਆ ਤੋਂ ਬਾਅਦ ਉਹ ਗੱਲਾਂ ਕਰਦੇ ਨੇ। ਕੋਈ ਨਵੀਂ ਕਹਾਣੀ ਲਿਖੀ ਏ, ਜਿਵੇਂ ਉਹ ਉਸ ਦੀ ਕੋਈ ਕਹਾਣੀ ਪੜ੍ਹਨਾ ਚਾਹਵੇ। ਨਹੀਂ, ਕਿਉਂ? ਜੀ ਨਹੀਂ ਕੀਤਾ, ਉਹ ਮਰੀਅਲ ਜੀ ਆਵਾਜ਼ ਵਿੱਚ ਬੋਲਦਾ ਹੈ। ਜੀ ਨੂੰ ਕਰਾਓ ਯਾਰ, ਤੁਹਾਨੂੰ ਕਿੰਨੇ ਹੀ ਮਹੀਨੇ ਹੋ ਗਏ ਨੇ ਕਹਾਣੀ ਲਿਖਣ ਕਰਦਿਆਂ। ਉਹ ਦੱਸਣ ਲੱਗਦੀ ਏ। ਉਹ ਉਹਨਾਂ ਨੂੰ ਕਹਿਣ ਲੱਗਦੀ ਏ, ਹੁਣ ਤਾਂ ਇਸ ਵਰ੍ਹੇ ਹੀ ਤੇਰੀਆਂ 2 ਕਿਤਾਬਾਂ ਵੀ ਛਪੀਆਂ ਨੇ। ਸ਼ਾਇਦ ਵੱਡਾ ਕਹਾਣੀ ਦਾ ਇਨਾਮ ਵੀ ਐਤਕੀ ਤੇਰਾ ਹੀ ਹੋਵੇ। ਦੋਵੇਂ ਹੱਸੇ ਸਨ। ਇੱਕ ਦੋ ਮੌਜੂ ਅਜਿਹੇ ਨੇ ਜਿਨ੍ਹਾਂ ਨੂੰ ਲਿਖਣੋਂ ਡਰ ਆਉਂਦਾ ਏ। ਕਾਹਦਾ ਡਰ? ਮੌਤ ਦਾ ਤੇ ਮਜ਼ਹਬ ਦਾ ਡਰ। ਬੜੇ ਨਾਜ਼ੁਕ ਜਿਹੇ ਮੌਜੂ ਨੇ। ਫਿਰ ਉੱਕਾ ਹੀ ਨਾ ਲਿਖੋ। ਤੇ ਉਹ ਫਿਰ ਦੱਸਣ ਲੱਗੀ, ਪੱਕਦੇ ਰਹਿਣ ਦਿਓ। ਇਸ ਕਹਾਣੀ ਨੂੰ ਫਿਰ ਕਿਸੇ ਹੋਰ ਤਰ੍ਹਾਂ ਲਿਖਣ ਦਾ ਯਤਨ ਕਰ ਲੈਣਾ। ਉੱਧਰੋਂ ਕਹਾਣੀਕਾਰ ਮਿੱਤਰ ਬਹੁਤਾ ਹੀ ਨਾਉਮੀਦ ਹੋਇਆ ਬੈਠਾ ਏ। ਕਾਹਦੇ ਲਈ ਲਿਖਾਂ? ਮੈਨੂੰ ਲੱਗਦਾ ਏ ਐਤਕੀ ਮੈਂ ਬਚਣਾ ਹੀ ਨਹੀਂ। ਉਹ ਕਹਿੰਦੀ ਏ ਐਜਾ ਕੁਝ ਨਹੀਂ ਹੁੰਦਾ। ਪਰ ਉਸ ਦੀ ਗੱਲ ਨੂੰ ਸੁਣਿਓ ਬਗੈਰ ਹੀ ਉਹ ਬੋਲੀ ਜਾਣ ਲੱਗਾ, ਤੈਨੂੰ ਤਾਂ ਪਤਾ ਏ ਮੇਰੇ ਜੀਵਨ ਵਿੱਚ ਜਿਹੜੀ ਵੀ ਨਵੀਂ ਵਬਾ ਆਈ ਏ ਉਸ ਨੇ ਮੈਨੂੰ ਜ਼ਰੂਰ ਜਕੜਿਆ ਏ। ਵੇਖ, ਡੇਂਗੀ ਨੂੰ ਹੀ ਵੇਖ ਲੈ, ਮੈਂ ਅਖੀਰਲੀ ਸਟੇਜ ਤੋਂ ਪਰਤਿਆ ਹਾਂ। ਇਸ ਵਾਰ ਤਾਂ ਬਚਣ ਦੀ ਵੀ ਕੋਈ ਉਮੀਦ ਨਹੀਂ ਏ। ਲੋਕੀ ਤਾਂ ਜਨਾਜ਼ੇ ਨੂੰ ਵੀ ਹੱਥ ਨਹੀਂ ਲਾਉਂਦੇ। ਸੁਣਿਆ ਏ ਬਗੈਰ ਨਵਾਏ ਧਵਾਈ ਇੱਕ ਮੋਮੀ ਜਾਮੇ ਵਿੱਚ ਲਪੇਟ ਕੇ ਤਾਬੂਤ ਵਿੱਚ ਰੱਖ ਦਿੰਦੇ ਨੇ। ਫਿਰ ਅੱਗੋਂ ਇੱਕ ਐਂਬੂਲੈਂਸ ਵਿੱਚ ਪਾ ਕੇ ਆਬਾਦੀ ਤੋਂ ਦੂਰ ਕਬਰਸਤਾਨ ਅੰਦਰ ਜਾ ਨੱਪ ਆਉਂਦੇ ਨੇ। ਉਹ ਦੋਵੇਂ ਹੱਦੋਂ ਵੱਧ ਘਾਬਰ ਗਏ, ਹੱਦੋਂ ਵੱਧ ਡਰੇ ਹੋਏ, ਹੱਦੋਂ ਵੱਧ ਫਿਕਰਾਂ ਵਿੱਚ। ਪਰ ਅਮਲੀ ਤੌਰ 'ਤੇ ਉਹ ਕਰ ਵੀ ਕੀ ਸਕਦੇ ਨੇ? ਉਹ ਖਾਮੋਸ਼ੀ ਨੂੰ ਮੁਕਾਉਂਦੀ ਏ। ਕੱਲ੍ਹ ਠੋਕਰ ਨਿਆਜ਼ ਬੇਗ 'ਤੇ ਇੱਕ ਰੋਗੀ ਬਾਰੇ ਸੁਣਿਆ। ਕਹਿੰਦੇ ਨੇ ਕੋਈ ਉਸ ਨੂੰ ਹੱਥ ਲਾਉਣ ਵਾਸਤੇ ਵੀ ਤਿਆਰ ਨਹੀਂ ਸੀ। ਉਹਦੇ ਆਪਣੇ ਘਰ ਵਾਲੇ ਵੀ ਨਹੀਂ। ਐਂਬੂਲੈਂਸ ਵਾਲਿਆਂ ਨੇ ਵੀ ਅੱਗੇ ਵਧ ਕੇ ਉਹਨੂੰ ਐਂਬੂਲੈਂਸ ਵਿੱਚ ਰੱਖਣ ਲਈ ਇਨਕਾਰ ਕਰ ਦਿੱਤਾ। ਕਹਾਣੀਕਾਰ ਨੇ ਵੀ ਸੋਸ਼ਲ ਮੀਡੀਆ
ਤੇ ਵੇਖੀ ਇੱਕ ਵੀਡੀਓ ਬਾਰੇ ਦੱਸਿਆ। ਹੋਰ ਤੇ ਹੋਰ ਇੱਕ ਪਿਓ ਨੇ ਆਪਣੇ ਬਾਲ ਨੂੰ 10 ਫੁੱਟ ਦੂਰ ਹੀ ਰੱਖਿਆ ਸੀ। ਐਂਬੂਲੈਂਸ ਵਿੱਚ ਉਹ ਆਪ ਜਾ ਕੇ ਬੈਠਾ। ਮੈਂ ਵੀ ਇੱਕ ਗੁਜਰਨਾ ਵਾਲੇ ਦੀ ਵੀਡੀਓ ਵੇਖੀ। ਇੱਕ ਗੱਭਰੂ ਟਹਿ ਗਿਆ ਸੀ ਤੇ ਕੋਈ ਉਸ ਦੇ ਕੋਲ ਜਾਣ ਲਈ ਵੀ ਤਿਆਰ ਨਹੀਂ ਸੀ। ਅਮਦਾਦੀ ਜਥੇ ਨੂੰ ਫੋਨ ਕੀਤਾ ਤਾਂ ਉਹਨਾਂ ਵੀ ਆਉਣ ਤੋਂ ਇਨਕਾਰ ਕਰ ਦਿੱਤਾ। ਇਹਨਾਂ ਸਭ ਹਾਲਾਤ ਨੂੰ ਵੇਖ ਕੇ ਕੀ ਕੀਤਾ ਜਾ ਸਕਦਾ ਹੈ? ਇਹ ਵਾਇਰਸ ਹੀ ਬਹੁਤ ਖਤਰਨਾਕ ਹੈ। ਜਿਉਣਾ ਤਾਂ ਸਭ ਨੂੰ ਪਿਆਰਾ ਲੱਗਦਾ ਹੈ। ਉਹਨਾਂ ਨੇ ਜਿਵੇਂ ਗੱਲ ਨੂੰ ਮੁਕਾਉਣਾ ਸੀ। ਜੀਣਾ ਤਾਂ ਸਭ ਨੂੰ ਪਿਆਰਾ ਲੱਗਦਾ ਹੈ। ਇਹ ਗੱਲ ਉਸ ਨੂੰ ਵਾਰ-ਵਾਰ ਸੁਣਾਈ ਦੇਣ ਲੱਗਦੀ ਹੈ। ਮਾਪਿਆਂ ਬਿਨਾਂ, ਆਪਣੇ ਨਿੱਕੇ ਭਰਾ ਬਿਨਾਂ ਜੀਣਾ ਉਹਨੂੰ ਕਦੋਂ ਪਿਆਰਾ ਲੱਗਦਾ ਸੀ। ਉਸ ਨਹੀਂ ਸੀ ਸਮਝਦੀ ਕਿ ਉਹ ਹੋਰ ਕੁਝ ਦਿਹਾੜੇ ਵੀ ਜੀ ਸਕੇਗੀ। ਪਰ ਵੇਲਾ ਬੀਤਣ ਦੇ ਨਾਲ-ਨਾਲ ਉਸ ਨੇ ਜੀਵਨ ਲਈ ਜਿਵੇਂ ਆਪਣੇ ਆਪ ਨੂੰ ਮਨਵਾ ਲਿਆ। ਜਿਉਣਾ ਉਸ ਨੂੰ ਵਧੀਆ ਲੱਗਣਾ ਸ਼ੁਰੂ ਹੋ ਗਿਆ ਤਾਂ ਉਸ ਨੇ ਜਿਵੇਂ ਜੀਵਨ ਦੇ ਰਸ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ। ਪਰ ਉਹਦੇ ਅੰਦਰ ਜਿਹੜਾ ਡਰ ਵੜ ਬੈਠਾ ਸੀ ਉਹ ਮੁੱਕ ਨਹੀਂ ਸੀ ਰਿਹਾ। ਇਹ ਡਰ ਮੌਤ ਦਾ ਡਰ ਸੀ ਜੋ ਉਸ ਨੂੰ ਚਫੇਰੇ ਹੀ ਵੱਧਦਾ ਵਹਾਲੀ ਦੇਣ ਲੱਗਦਾ ਹੈ। ਪਹਿਲਾ ਦਿਨ ਉਸ ਨੇ ਇੱਕ ਗਲਾਸ ਚਾਵਲ ਪਕਾ ਕੇ ਲੰਘਾ ਲਿਆ ਸੀ। ਦੂਜੇ 2 ਦਿਨ ਬੜੀ ਮੁਸ਼ਕਲ ਨਾਲ ਆਟੇ ਤੇ ਦਾਲਾਂ ਨਾਲ ਕੱਢੀ। ਇਹ ਦਾਲਾਂ 1-2 ਬੁੱਕਾਂ ਤੋਂ ਵੱਧ ਨਹੀਂ ਸਨ ਬਚੀਆਂ ਹੋਈਆਂ। ਟੀਵੀ ਦੀਆਂ ਖਬਰਾਂ ਵਿੱਚ ਮੌਤਾਂ ਵੱਧ ਰਹੀਆਂ ਸਨ। ਸ਼ਹਿਰਾਂ ਨੂੰ ਇਸ ਨੇ ਸੁੰਝਾ ਕਰ ਦਿੱਤਾ ਸੀ। ਖਾਣ ਪਕਾਉਣ ਵਾਲੀਆਂ ਸ਼ੈਵਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਸਨ ਪਰ ਉਹਨਾਂ ਲਈ ਪੈਸਿਆਂ ਦੀ ਲੋੜ ਸੀ ਜੋ ਉਸ ਕੋਲ ਮੁੱਕ ਗਏ ਸਨ। ਜੇ ਇਹ ਘਰਬੰਦੀ ਦਾ ਨਾ ਲੱਗੀ ਹੁੰਦੀ ਤਾਂ ਉਸ ਦੇ ਮਿੱਤਰ ਨੇ ਉਹਨੂੰ ਉਧਾਰ ਰਕਮ ਦੇਣ ਦਾ ਜੋ ਵਾਅਦਾ ਕੀਤਾ ਸੀ ਉਹ ਪੂਰਾ ਹੋ ਜਾਂਦਾ ਤਾਂ ਅਗਲੀ ਨੌਕਰੀ ਦੀ ਬਹਾਲ ਵੀ ਹੋ ਜਾਣੀ ਸੀ ਤੇ ਉਸ ਦੀ ਦਾਲ ਰੋਟੀ ਚੱਲ ਪੈਣੀ ਸੀ। ਪਰ ਹੋਇਆ ਹੀ ਕੁਝ ਨਾ। ਉਸ ਦੇ ਮਿੱਤਰ ਨੇ ਪਹਿਲੇ ਹੀ ਦਿਨ ਆਪਣੇ ਪਿੰਡ ਲਈ ਸਮਾਨ ਪੈਕ ਕਰਦਿਆਂ ਦੱਸਿਆ ਸੀ ਕਿ ਰਾਹ ਵਿੱਚ ਜਾਂਦਿਆਂ ਪੈਸੇ ਕਢਵਾਉਣ ਦੀ ਕੋਸ਼ਿਸ਼ ਕਰੇਗਾ ਤੇ ਉਹਨੂੰ ਕਿਸੇ ਸੂਰਤ ਵਿੱਚ ਅਪੜਾ ਦੇਵੇਗਾ। ਪਰ ਕਿਸੇ ਬੈਂਕ ਦੀ ATM ਹੀ ਨਹੀਂ ਸੀ ਚੱਲੀ। ਉਮੀਦਾਂ ਮੁੱਕ ਰਹੀਆਂ ਸਨ ਤੇ ਉਸ ਦੇ ਘਰ ਵਾਲਿਆਂ ਨੇ ਉਹਨੂੰ ਅਜਿਹੀ ਕਾਲ ਪਾਈ ਸੀ ਕਿ ਮਿੱਤਰ ਵੀ ਉਹਦੇ ਲਈ ਕੁਝ ਨਾ ਕਰ ਸਕਿਆ। ਹੁਣ ਉਹਦਾ ਮੁਸਲਸਲ ਨੰਬਰ ਬਣ ਜਾ ਰਿਹਾ ਸੀ। ਸ਼ਾਇਦ ਉਹਦੇ ਪਿੰਡ ਵਿੱਚ ਨੈਟਵਰਕ ਨਹੀਂ ਆ ਰਿਹਾ ਹੋਣਾ। ਉਹ ਖੁਦ ਨੂੰ ਦੱਸਦੀ ਏ। ਤੀਜਾ ਦਿਨ ਵੀ ਔਖੇ ਸੌਖੇ ਹੋ ਕੇ ਲੰਘ ਗਿਆ। ਸਰਕਾਰੀ ਅਹਿਲਕਾਰਾਂ ਨੇ ਸਿਰ ਜੋੜ ਲਏ। ਸਿਆਸਤਦਾਨਾਂ ਨੇ ਮਾੜਿਆਂ ਨੂੰ ਰਾਸ਼ਨ ਦੇਣ ਲਈ ਸੋਚਿਆ ਏ ਪਰ ਅਮਲੀ ਤੌਰ ਉੱਤੇ ਅਜਿਹਾ ਕੁਝ ਨਹੀਂ। ਟੀਵੀ 'ਤੇ ਲੱਗੀਆਂ ਉਹ ਖਬਰਾਂ ਸੁਣ ਰਹੀ ਏ। ਭੁੱਖ ਨਾਲ ਉਹਦੇ ਢਿੱਡ ਵਿੱਚ ਕੜਲ ਪੈਣ ਲੱਗਦੇ ਨੇ। ਉਹ ਉੱਠ ਕੇ ਪਾਣੀ ਦਾ ਗਲਾਸ ਭਰ ਕੇ ਕੋਲ ਰੱਖਦੀ ਏ। ਇੱਕ ਦੁਕਾਨ ਤੋਂ ਜਦ ਉਸ ਨੇ ਉਧਾਰ ਸੌਦਾ ਲੈਣਾ ਚਾਹਿਆ ਸੀ ਤਾਂ ਉਸ ਨੇ ਪਿਛਲੇ ਮਹੀਨੇ ਦੇ 2000 ਦਾ ਮੁਤਾਲਬਾ ਕਰ ਲਿਆ। ਕਿਸੇ ਦੁਕਾਨ ਤੋਂ ਉਧਾਰ ਵੀ ਨਹੀਂ ਮਿਲ ਰਿਹਾ। ਚੰਗਾ ਤੇ ਚੋਖਾ ਮਨਾਉਣ ਦੀ ਸੋਚ ਨੇ ਦੁਕਾਨਦਾਰਾਂ ਨੂੰ ਹਮੇਸ਼ਾ ਤੋਂ ਹੀ ਸਮਝਦਾਰ ਰੱਖਿਆ ਹੋਇਆ ਏ। ਕਦੇ ਉਹ ਹਿੰਮਤ ਹਾਰ ਜਾਂਦੀ ਏ। ਉਹ ਕੁਝ ਨਹੀਂ ਕਰ ਸਕਦੀ। ਉਹ ਖੈਰਾਤ ਲਈ ਹੱਥ ਫੈਲਾ ਦੇਵੇ। ਉਹ ਆਪਣੇ ਆਪ ਨਾਲ ਗੱਲਾਂ ਕਰਦੀ ਏ। ਮੈਂ ਇੰਜ ਕਦੇ ਨਹੀਂ ਕਰਾਂਗੀ। ਮੈਂ ਜੜ ਲਵਾਂਗੀ। ਆਖਿਰ ਕਿੰਨੀ ਕੁ ਭੁੱਖ ਏ। ਉਸ ਦੇ ਜ਼ਿਹਨ ਵਿੱਚ ਭੁੱਖ ਆਉਂਦਿਆਂ ਹੀ ਮਹਾਤਮਾ ਬੁੱਧ ਦੀ ਤਸਵੀਰ ਬਣਨ ਲੱਗ ਜਾਂਦੀ ਏ। ਅਗਲਾ ਦਿਨ ਹੋਰ ਭਿਆਨਕ ਹੋਣ ਲੱਗਦਾ ਏ। ਵੱਧਦੀ ਹੋਈ ਵਬਾ ਨੇ ਪੂਰੇ ਮੁਲਕ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਏ। ਸਹਿੰਦੇ ਲੋਕਾਂ ਨੇ ਆਪਣੇ ਘਰਾਂ ਵਿੱਚ ਖਾਣ ਪੀਣ ਦਾ ਚੋਖਾ ਸਮਾਨ ਭਰ ਲਿਆ ਏ। ਉਸ ਦਾ ਨੈਟ ਪੈਕੇਜ ਮੁੱਕ ਗਿਆ ਹੋਇਆ। ਉਹ ਬੜੀ ਹਿੰਮਤ ਕਰਕੇ ਉੱਠਦੀ ਏ। ਪਾਣੀ ਦਾ ਘੁੱਟ ਭਰਦੀ ਪਰ ਪਿਛਲੇ ਦਿਨਾਂ ਦੀ ਭੁੱਖ ਨਾਲ ਅੱਜ ਉਸ ਨੂੰ ਪਾਣੀ ਨਾਲ ਸਕੂਨ ਨਹੀਂ ਮਿਲਦਾ। ਅੰਦਰ ਜਿਵੇਂ ਖੋਹ ਜਿਹੀ ਵੱਧ ਗਈ ਹੋਵੇ। ਐਸੇ ਹੀ ਉਧੇੜਪਨ ਵਿੱਚ ਉਸ ਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਉਹ ਸੋਚਦੀ ਏ ਤੇ ਉੱਠ ਖਲੋਂਦੀ ਏ।
ਪੰਛੀਆਂ ਜਾਨਵਰਾਂ ਨੇ ਕੀ ਖਾਣਾ, ਇਹ ਕਿੱਥੋਂ ਖਾਣਾ ਏ। ਉਹ ਸੋਚਦੀ ਏ ਸ਼ਾਇਦ ਕਿਸੇ ਰੂੜੀ ਤੋਂ ਉਹਨਾਂ ਨੂੰ ਕੁਝ ਮਿਲ ਜਾਵੇਗਾ। ਉਹ ਸ਼ਹਿਰ ਤੋਂ ਦੂਰ ਨੱਸ ਕੇ ਉੱਥੇ ਅੱਪੜੇ ਹੋਣੇ ਨੇ ਜਿੱਥੇ ਉਹਨਾਂ ਨੂੰ ਕੁਝ ਖਾਣ ਨੂੰ ਮਿਲ ਜਾਵੇ। ਉਸ ਨੂੰ जॉन एलिया ਦਾ ਮਿਸਰਾ ਚੇਤੇ ਆਂਦਾ ਏ, ये लड़की फाका कश होती तो बदसूरत लगती। ਉਹ ਹੱਸਦਿਆਂ ਹੋਇਆਂ ਸ਼ੀਸ਼ੇ ਅੱਗੇ ਆ ਖਲੋਂਦੀ ਏ। ਸਵੇਰ ਤੋਂ ਸ਼ਾਮ ਵੀ ਹੋ ਚੁੱਕੀ ਏ। ਖਿੜਕੀ ਖੋਲ੍ਹ ਕੇ ਬਾਹਰ ਵੀ ਨਹੀਂ ਵੇਖਿਆ ਜਾ ਸਕਦਾ, ਕਿਉਂ ਜੇ ਇੱਕ ਵੱਡੇ ਜੰਕ ਫੂਡ ਦੇ ਇਸ਼ਤਿਹਾਰ ਦੀ ਹੋਰਡਿੰਗ ਲਾਉਣ ਵਾਸਤੇ ਇਮਾਰਤ ਦੇ ਮਾਲਿਕ ਨੇ ਇੱਥੇ ਲਵਾ ਦਿੱਤਾ ਏ। ਉਹ ਤਾਂ ਬਾਹਰ ਨਿਕਲਣੋਂ ਵੀ ਡਰਦੀ ਏ, ਕਿਉਂ ਜੇ ਕਿਹਾ ਜਾ ਰਿਹਾ ਏ ਕਿ ਇਹ ਬਿਮਾਰੀ ਕਿਸੇ ਨੂੰ ਛੂਹਣ ਨਾਲ ਵੀ ਵੱਧ ਸਕਦੀ ਏ। 10 ਦਿਨਾਂ ਦੇ ਅੰਦਰ ਅੰਦਰ ਉਸ ਦੀਆਂ ਹਲਾਮਤਾਂ ਇੰਨੀਆਂ ਵੱਧ ਜਾਂਦੀਆਂ ਨੇ ਕਿ ਲਾਇਲਾਜ ਹੋ ਜਾਂਦੀਆਂ ਨੇ। ਅੱਜ ਉਸ ਨੂੰ ਕਦੇ ਕਦੇ ਐਵੇਂ ਲੱਗਦਾ ਏ ਕਿ TV ਉੱਤੇ ਦੱਸੀਆਂ ਹੋਈਆਂ ਬਿਮਾਰੀ ਬਾਰੇ ਦੱਸੀਆਂ ਹੋਈਆਂ ਸਾਰੀਆਂ ਅਲਾਮਤਾਂ ਤਾਂ ਨਹੀਂ, ਮੁੱਢਲੀਆਂ ਅਲਾਮਤਾਂ ਉਸ ਨੂੰ ਮਹਿਸੂਸ ਹੋਣ ਲੱਗਦੀਆਂ ਨੇ। ਸ਼ਾਮ ਤੋਂ ਰਾਤ ਹੋ ਗਈ, ਉਹਦੇ ਕੋਲ ਖਾਣ ਲਈ ਕੁਝ ਨਹੀਂ ਬਚਿਆ ਏ। ਉਹ ਬਾਕੀ ਕਿਰਾਏਦਾਰਾਂ ਵਾਂਗ ਇਹ ਬਿਲਡਿੰਗ ਛੱਡ ਕੇ ਵੀ ਨਹੀਂ ਜਾ ਸਕਦੀ। ਉਹ ਕਿਹਦੇ ਕੋਲ ਜਾਵੇ। ਉਹ ਸੋਚਣ ਲੱਗਦੀ ਏ ਸਮਾਜ ਨੂੰ ਆਪਣੀਆਂ ਕਾਇਮ ਕੀਤੀਆਂ ਕਦਰਾਂ ਨਾਲ ਨਹੀਂ ਲਿਆਇਆ ਜਾ ਸਕਦਾ। ਇਹ ਸਾਨੂੰ ਸਭ ਨੂੰ ਸਮਾਜ ਦੀਆਂ ਕਾਇਮ ਕੀਤੀਆਂ ਕਦਰਾਂ ਮੁਤਾਬਿਕ ਜੀਣਾ ਪੈਂਦਾ ਏ ਤੇ ਸਭ ਇਹਨਾਂ ਕਦਰਾਂ ਨਾਲ ਜੀਂਦੇ ਨੇ। ਬਸ ਕੋਈ ਕੋਡ ਸੀ ਜਿਸ ਨੂੰ ਉਹਨੇ ਆਪਣੇ ਆਪ ਕੋਲੋਂ ਹੀ ਲੁਕਾ ਲਿਆ। ਉਸ ਨੂੰ ਯਾਦ ਆਂਦਾ ਏ ਜਦੋਂ ਉਹਨੇ ਆਪਣੀ ਸੋਚ ਵਾਂਗ ਜੀਣਾ ਚਾਹਿਆ ਤਾਂ ਸਮਾਜ ਨੇ ਉਸ 'ਤੇ ਰੋਕਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਹ ਜਿਵੇਂ ਆਪਣੇ ਜੀਵਨ ਤੋਂ ਹੀ ਪਛਾਣਾ ਹਟ ਗਈ ਹੋਵੇ। ਆਪਣੇ ਬਾਰੇ ਇਹ ਸਭ ਗੱਲਾਂ ਅੱਜ ਉਸ ਨੂੰ ਕਿਉਂ ਹਿੰਮਤ ਨਹੀਂ ਸਨ ਦਿਵਾ ਰਹੀਆਂ। ਉਹ ਕਮਜ਼ੋਰੀ ਨਾਲ ਕੰਬੀ ਸੀ। ਅੱਖਾਂ ਬੰਦ ਕਰਕੇ ਸੋਣਾ ਵੀ ਚਾਹਿਆ ਪਰ ਸਭ ਯਤਨ ਬੇਕਾਰ ਹੋ ਗਏ ਸਨ। ਉਹ ਜਿਵੇਂ ਸ਼ਾਮ ਤੋਂ ਰਾਤ ਤੱਕ ਦਾ ਹੀ ਤਾਂਘ ਵਿੱਚ ਸੀ। ਰਾਤ ਹੁੰਦਿਆਂ ਹੀ ਪੂਰੀ ਮਾਰਕੀਟ ਸਰਕਾਰ ਵੱਲੋਂ ਬੰਦ ਕਰਾ ਦਿੱਤੀ ਜਾਂਦੀ। ਚੁੱਪ ਚਾਨ ਵੱਧ ਜਾਂਦੀ। ਇਸ ਚੁੱਪ ਨਾਲ ਉਹ ਪਿਛਲੇ 2 ਦਿਹਾੜੀਆਂ ਤੋਂ ਜੀ ਰਹੀ ਸੀ ਪਰ ਉਸ ਦੀ ਭੇਤ ਨੂੰ ਨਹੀਂ ਸੀ ਭਾਲ ਸਕੀ। ਉਹ ਅੱਜ ਤਾਂ ਆਪਣੇ ਹੀ ਭੇਤ ਨੂੰ ਭਾਲਣਾ ਚਾਹੁੰਦੀ ਸੀ, ਆਪਣੇ ਭੁੱਖ ਦੇ ਭੇਤ ਨੂੰ ਵੀ। ਉਹ ਕੋਈ ਫੈਸਲਾ ਨਹੀਂ ਸੀ ਕਰ ਸਕੀ ਕਿ ਉਹਨੂੰ ਕੀ ਕਰਨਾ ਚਾਹੀਦਾ। ਉਹ ਪੰਛੀਆਂ ਜਾਨਵਰਾਂ ਬਾਰੇ ਸੋਚਣ ਲੱਗਦੀ ਏ। ਉਸ ਦੀ ਭੁੱਖ ਉਸ ਨਾਲ ਹੀ ਏ। ਉਹ ਆਪਣੇ ਵਾਲਾਂ ਨੂੰ ਕੁੰਝਦਿਆਂ ਜਿਵੇਂ ਕੋਈ ਵੱਡਾ ਫੈਸਲਾ ਕਰ ਲੈਂਦੀ ਏ। ਖੁਦ ਹੀ ਖੁਦ ਵਿੱਚ ਉਹ ਆਪਣੇ ਕੱਪੜਿਆਂ ਨੂੰ ਵੇਖਣ ਲੱਗਦੀ ਏ ਕਿ ਉਹ ਗੰਦੇ ਮੈਲੇ ਤਾਂ ਨਹੀਂ ਨੇ। ਕਮਰੇ ਵਿੱਚ ਪਈ ਇੱਕੋ ਇੱਕ ਮੰਜੀ ਦੇ ਉੱਤੇ ਪਏ ਗੱਦੇ ਦੇ ਕੋਨੇ ਨੂੰ ਚੁੱਕ ਕੇ ਥੱਲੋਂ ਕੁੰਜੀ ਫੜ ਬੂਹੇ ਤੋਂ ਬਾਹਰ ਨਿਕਲ ਆਉਂਦੀ ਏ। ਪੂਰੀ ਗਲੀ ਵਿੱਚ ਖਾਮੋਸ਼ੀ ਦਾ ਰਾਜ। ਉਹ ਹੌਲੀ ਹੌਲੀ ਅਗਾਂਹ ਨੂੰ ਵੱਧ ਟੁਰਦੀ ਖਾਮੋਸ਼ੀ ਖਿਲਾਫ ਜਿਵੇਂ ਕੋਈ ਵੱਡਾ ਵਿਰਧ ਵਹਾਲਾ ਕਰਦੀ ਪਈ ਹੋਵੇ। ਗਲੀ ਦੀ ਨੁੱਕਰ ਤੋਂ ਇੱਕ ਘਰ, ਪਹਿਲਾਂ ਚਿੱਟੇ ਰੰਗ ਦੇ ਬੂਹੇ ਵਾਲਾ ਘਰ ਏ, ਜਿੱਥੋਂ ਹਰ ਵਾਰ ਲੰਘ ਕੇ ਹੀ ਆਂਦੀ ਏ, ਕਿਉਂ ਜੇ ਇਸ ਤੋਂ ਵੱਖ ਕੋਈ ਹੋਰ ਰਾਹ ਹੀ ਉਸ ਦੇ ਘਰ ਵੱਲ ਨੂੰ ਨਹੀਂ ਬਣ ਸਕਦਾ। ਬੂਹੇ ਨੂੰ ਖੁੱਲ੍ਹਾ ਵੇਖ ਕੇ ਉਹ ਦੂਰੋਂ ਹੀ ਜਿਵੇਂ ਚੌਂਕ ਜਾਂਦੀ ਏ। ਇੱਕ ਸਵਾਣੀ ਮੰਜਾ ਫੜੀ ਬੂਹੇ ਦੇ ਸਾਹਮਣੇ ਖਲੋਤਾ ਪਾਣੀ ਖਿਲਾਰਦੀ ਪਈ ਏ। ਉਹਦੇ ਕੋਲ ਉਸ ਦਾ ਬਾਲ ਖੜਾ ਖਾਮੋਸ਼ੀ ਨਾਲ ਟੁਰਦੀ ਨੂੰ ਵੇਖ ਕੇ ਖਿੜਖਿੜ ਹੱਸਣ ਲੱਗਦਾ ਤੇ ਉਹਦੀ ਮਾਂ ਉਸ ਨੂੰ ਘੂਰੀ ਵੱਟ ਕੇ ਚੁੱਪ ਕਰਵਾਉਂਦੀ ਤੇ ਕਹਿਣ ਲੱਗੀ, ਪੁੱਤਰ ਇਹਨਾਂ ਰੱਬ ਦਿਆਂ ਜੀਆਂ ਨੂੰ ਵੇਖ ਕੇ ਹੱਸੀਦਾ ਨਹੀਂ। ਗੱਲ ਕਰਨੋਂ ਬਾਅਦ ਉਸ ਨੇ ਆਪਣੇ ਹੱਥ ਵਿੱਚ ਫੜੇ ਝਾੜੂ ਨੂੰ ਜ਼ਮੀਨ ਉੱਤੇ ਫੇਰਨਾ ਸ਼ੁਰੂ ਕਰ ਦਿੱਤਾ। ਗਲੀ ਦੀ ਨੁੱਕਰ ਮੁੜਨ ਤੋਂ ਪਹਿਲਾਂ ਪੰਛੀਆਂ ਜਾਨਵਰਾਂ ਨੂੰ ਯਾਦ ਕਰਦਿਆਂ ਉਹਨੇ ਆਪਣੇ ਆਪ ਨੂੰ ਸੰਭਾਲਣ ਦਾ ਯਤਨ ਕੀਤਾ ਸੀ ਕਿ ਰਾਤ 10 ਵਜੇ ਤੋਂ ਬਾਅਦ ਵੱਖ-ਵੱਖ ਘਰਾਂ ਦੀਆਂ ਛੱਤਾਂ ਉੱਤੋਂ ਆਫਤ ਮੁਕਾਉਣ ਵਾਲੀਆਂ ਬਾਂਗਾਂ
ਦੀਆਂ ਆਵਾਜ਼ਾਂ ਉੱਚੀਆਂ ਤੇ ਹੋਰ ਤੇਜ਼ ਹੋ ਰਹੀਆਂ ਸਨ। ਉਹ ਇਹ ਸਭ ਸੁਣਦਿਆਂ ਹੋਇਆਂ ਵੀ ਅੰਧੇਰ ਭਰੀਆਂ ਰਾਹਾਂ ਉੱਤੇ ਕੱਲਮ-ਕੱਲੀ ਟੁਰੀ ਆਪਣੀਆਂ ਸੋਚਾਂ ਨੂੰ ਹੌਲੀ-ਹੌਲੀ ਦਿਮਾਗ ਵਿੱਚੋਂ ਕੱਢਣ ਲੱਗੀ।